जिन्हें ਤੁਹਾਡੇ ਜੀਆਂ ਨੂੰ ਮਾਰਿਆ ਸੀ ਉਹਦੇ ਨਾਲ ਜੀਤ ਜੀਤ ਤੇ ਮਾਰਿਆ ਕਾਦੇ ਨਾਲ ਤਲਵਾਰ ਨਾਲ ਤਲਵਾਰ ਨਾਲ ਤਲਵਾਰਾਂ ਹਾਂ ਅੱਛਾ ਤਲਵਾਰਾਂ ਕੱਸ ਕੇ ਤਲਵਾਰ ਮਾਰ ਇੰਝ ਕਰਕੇ ਮੇਰੀ ਮਾਸੀ ਨੇ ਹੱਥ ਜੋੜੇ ਹੱਥ ਲਾਇਆ ਉਹ ਆਖਣ ਲੱਗਾ ਆਖ ਲਈ ਮੈਂ ਭਰਾਵਾਂ ਨੇ ਨਿੱਕੇ ਮੇਰੇ ਬੱਚੇ ਨਾ ਮਾਰੋ ਮੈਨੂੰ ਪਹਿਲਾਂ ਮਾਰੋ ਇਹਨੂੰ ਨਾ ਮੈਂ ਇਹਨਾਂ ਨੂੰ ਨਾ ਵੇਖਣੇ ਮੈਨੂੰ ਵੇਖਣ ਉਹਨੇ ਹੱਥ ਜੋੜੇ ਉਹਦੇ ਹੱਥ ਲਾਏ ਫਿਰ ਉਹ ਲਿਪਾਉਣ ਲਾਏ ਫਿਰ ਇੱਕ ਮਾਮੇ ਵੱਡਿਆ ਫਿਰ ਦੂਜਾ ਵੱਡਿਆ ਫਿਰ ਤੀਜਾ ਵੱਡਿਆ ਫੜ ਕੇ ਲੈ ਗਏ ਮੇਰੇ ਮਾਮੇ ਦੀਆਂ ਤੇ ਕੁੜੀਆਂ ਸਭ ਫੜ ਕੇ ਲੈ ਗਏ 47 ਵੇਲੇ ਆ ਕੌਣ ਲੈ ਗਿਆ ਹਿੰਦੂ ਫੜ ਕੇ ਲੈ ਗਏ ਤੋ ਕੁੜੀਆਂ ਕਿੱਡੀਆਂ ਕਿੱਡੀਆਂ ਸਨ ਝਾੜ ਕੇ ਕੁੜੀ ਵਾਂਗ ਸੀ ਜਵਾਨਾਂ ਸਨ ਵਜੀ ਛੇਲੀ ਸੀ ਬਾਮਨ ਦੀ ਕੁੜੀ ਪੜ੍ਹੀ ਫੜ ਕੇ ਲੈ ਗਏ ਘਰ ਅੰਦਰ ਅੱਖ ਲੱਗੀ ਬਾਪੂ ਨੂੰ ਮੇਰੀ ਸਾਰੇ ਛੇਲੀ ਗਏ ਕਦੀ ਹੋਰ ਉਹਨੇ ਪਾਕਿਸਤਾਨ ਵਿੱਚ ਵਾੜਿਆ ਉਹਨੇ ਫਿਰ ਪਾਕਿਸਤਾਨ ਵਾੜਿਆ ਨਹੀਂ ਜਦੋਂ ਵੰਡ ਹੋਈਏ ਤੇ ਤੁਹਾਡੇ ਮਾਮੇ ਦੀਆਂ ਕੁੜੀਆਂ ਨੂੰ ਬਾਹਮਣ ਲੈ ਗਏ ਉਹਦਾ ਕੁੜੀ ਫੜ ਕੇ ਆਈ ਕੁੜੀ ਸੀ ਅੱਛਾ ਜਿਹੜੀ ਹੈ ਜੀ ਹਾਂ ਉਹਦੀ ਜਮਾਤ ਤੋਂ ਫੜ ਕੇ ਲੈ ਗਏ ਉਹ ਆਖਣ ਲੱਗੀ ਬਾਪੀ ਉਹ ਬਾਮਨ ਦੀ ਕੁੜੀ ਸੀ ਤੇ ਉਹ ਹਿੰਦੂ ਦੀ ਝਾੜ ਕੇ ਇਸ ਮਾਂ ਜੀ ਹੋਰਾਂ ਦੱਸਿਆ ਹੈ ਕਿ 1947 ਵੇਲੇ ਜਦੋਂ ਅਸੀਂ ਜੰਮੂ ਤੋਂ ਪਾਕਿਸਤਾਨ ਆਉਣ ਲੱਗੇ ਤੇ ਸਾਡੇ ਇੱਕ ਮਾਮੇ ਦੀ ਕੁੜੀ ਸੀ ਜਵਾਨ ਤੇ ਉਹਨੂੰ ਹਿੰਦੂ ਫੜ ਕੇ ਲੈ ਗਏ ਤੇ ਉਹਨਾਂ ਹਿੰਦੂਆਂ ਦੀ ਇੱਕ ਕੁੜੀ ਮੇਰੇ ਇਸ ਅਗਵਾ ਹੋਣ ਵਾਲੇ ਮਾਮੇ ਦੀ ਕੁੜੀ ਦੀ ਸਹੇਲੀ ਸੀ ਤੇ ਉਹਨਾਂ ਆਖਿਆ ਅੱਬਾ ਇਹਨੂੰ ਕਿਉਂ ਲੈ ਕੇ ਆਇਓ ਇਹ ਤੇ ਮੇਰੀ ਸਹੇਲੀ ਏ ਇਹਨੇ ਤੇ ਪਾਕਿਸਤਾਨ ਜਾਣਾ ਏ ਤੇ ਫਿਰ ਉਹ ਸਹੇਲੀ ਨੇ ਆਪਣੀ ਸਹੇਲੀ ਨੂੰ ਛਡਾ ਲਿਆ ਤੇ ਉਹ ਫਿਰ ਇਹਨੂੰ ਬਾਰਡਰ ਪਾਰ ਕਰਾ ਕੇ ਤੇ ਪਾਕਿਸਤਾਨ ਛੱਡ ਗਏ। ਇਹ ਮਾਂ ਜੀ ਜਿਨ੍ਹਾਂ ਦੀ ਉਮਰ ਇਸ ਵੇਲੇ 100 ਸਾਲ ਦੇ ਕਰੀਬ ਹੈ ਮਾਸ਼ਾਅੱਲਾ ਅੱਜ ਵੀ ਬਹੁਤ ਹੀ ਯਾਦਦਾਸ਼ਤ ਰੱਖਦੀਆਂ ਨੇ। अस्सलाम वालेकुम दोस्तों, मैं औरंगजेब बेग और साढ़े नाल एक मां जी ने जिन्हां दा ताल्लुक जम्मू का एक पिंड है उत्थों में 1947 ਨੂੰ ਜਦੋਂ ਇਹ ਹਿਜਰਤ ਕਰਕੇ ਪਾਕਿਸਤਾਨ ਆਏ ਤੇ ਇਹਨਾਂ ਦੀ ਜੰਮੂ ਦੇ ਵਿੱਚ ਹੀ ਸ਼ਾਦੀ ਹੋ ਚੁੱਕੀ ਸੀ। ਮਾਸ਼ਾਅੱਲਾ ਇਹਨਾਂ ਨੂੰ ਸਾਰੀ ਯਾਦ ਹੈ। ਇਹਨਾਂ ਦੇ ਖਾਨਦਾਨ ਦੇ 5 ਅਫਰਾਦ ਨੂੰ ਜਾਨੋਂ ਮਾਰ ਦਿੱਤਾ ਗਿਆ ਸੀ ਜਥਿਆਂ ਨੇ ਔਰ ਇਹ ਫਿਰ ਖਾਲੀ ਹੱਥੀ ਆਪਣੇ ਜੀ ਉੱਥੇ ਹੀ ਸੁੱਟ ਕੇ ਤੇ ਵਿਚਾਰੇ ਪਾਕਿਸਤਾਨ ਕਿਸ ਹਾਲ ਦੇ ਚ ਆਏ। ਹੁਣ 14 ਅਗਸਤ ਆ ਗਿਆ ਹੈ और फिर एक बार पुरानी यादां ताज़ा हो गई ने जो पाकिस्तान बनया हिंदुस्तान अलग मुल्क हो गया और फिर अज असी इन्हां बजुर्गों के नाल मां जी दे नाल पुरानी गल्लां करांगे कि ये किस तरह जम्मू तो पाकिस्तान आए उत्थे इन्हां दा रहन सहन कैसा सी किहड़ा पिंड सी किन्ना लोकां दा पिंड सी हिंदू सन मुसलमान सन और इन्हां दी शादी उत्थे किस तरह हुई। ये सारियां गल्लां असीं करने मां जी दे नाल तुसीं वीडियो नाल ध्यान नाल जुड़िया रहना ठीक है जी। तो वीडियो का आगाज़ करने अच्छा ਮੈਨੂੰ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ। ਮੇਰਾ ਨਾਮ ਸੁਗਰਾ ਬੀਬੀ। ਸੁਗਰਾ ਬੀਬੀ ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? ਸਦੀਕ ਮਮ ਸਦੀਕ। ਤੇ ਦਾਦਾ ਜੀ ਦਾ ਚੇਤਾ? ਦਾਦਾ ਅੱਲਾਹ ਪਾਏ ਦਾਦੇ ਨਾ ਅੱਲਾਹ ਦਿੱਤਾ। ਤੇ ਦਾਦੀ? ਦਾਦੀ ਦਾ ਨਹੀਂ ਨਾਮ ਦਾ ਮੈਨੂੰ ਪਤਾ। ਤੇ ਅੰਮੀ ਦਾ ਨਾਮ? ਅੰਮੀ ਦਾ ਨਾਮ ਬੀਬੀ। ਬੀਬੀ। ਤੇ ਤੁਸੀਂ ਪਾਕਿਸਤਾਨ ਦੇ ਹੋ ਜਾਂ ਜੰਮੂ ਤੋਂ ਆਏ ਹੋ? ਜੰਮੂ ਤੋਂ ਆਏ ਨੇ। ਤੇ ਜੰਮੂ ਚ ਕਿਹੜਾ ਪਿੰਡ ਸੀ ਆਪਣਾ? ਪਿੰਡੀ ਕਦਵਾਲ ਖੰਦਾ ਹੈ। ਪਿੰਡੀ ਕਦਵਾਲ। ਇਹਦੀ ਤਹਿਸੀਲ ਕਿਹੜੀ ਸੀ? ਨਵਾਂ ਸ਼ਹਿਰ। ਨਵਾਂ ਸ਼ਹਿਰ। ਨਵਾਂ ਸ਼ਹਿਰ ਜੰਮੂ ਨਵਾਂ ਸ਼ਹਿਰ। ਅੱਛਾ ਤੇ ਮੈਨੂੰ ਇਹ ਦੱਸੋ ਕਿ ਤੁਹਾਡੀ ਉਮਰ 47 ਵੇਲੇ ਕਿੰਨੀ ਕੁ ਹੋਣੀ ਹੈ? ਤੋ ਜੇ ਹੋਸ਼ ਹੈ? ਪਹਿਲਾਂ ਮੈਨੂੰ ਆਪਣੇ ਪਿੰਡ ਬਾਰੇ ਦੱਸੋ। ਜਿਹੜਾ ਤੁਹਾਡਾ ਪਿੰਡ ਸੀ ਉੱਥੇ ਮੁਸਲਮਾਨ ਬਹੁਤੇ ਸਨ ਕਿ ਹਿੰਦੂ? ਹਿੰਦੂ ਬਹੁਤੇ ਹਨ। ਹਿੰਦੂ। ਤੇ ਕਿੰਨੇ ਕੁ ਘਰ ਹਿੰਦੂਆਂ ਦੇ ਹੋਣੇ ਨੇ? ਬੜੇ ਹਨ ਸਾਰਾ ਪਿੰਡ ਜੀ ਹਿੰਦੂਆਂ ਤੇ ਮੁਸਲਮਾਨ? ਮੁਸਲਮਾਨ 4-5 ਘਰ ਹਨ ਬਸ। ਤੁਹਾਡਾ ਘਰ ਸੀ ਇੱਕ? ਤੇ ਹੋਰ ਕਿਹਦਾ ਸੀ? ਹੋਰ ਤਾਏ ਚਾਚੇ ਹਨ। ਤੁਹਾਡੇ ਟੱਬਰ ਸੀ? ਤੇ ਜਦੋਂ ਤੁਸੀਂ ਉੱਥੇ ਹੁੰਦੇ ਸੀ ਤੇ ਸਕੂਲੇ ਜਾਂਦੇ ਹੁੰਦੇ ਸੀ ਜੰਮੂ ਚ? ਨਹੀਂ ਠੀਕ ਰਿਹਾ ਆ ਕੇ ਪੜ੍ਹਨਾ ਹੁੰਦੇ। ਅੱਛਾ ਪਾਕਿਸਤਾਨ ਆ ਕੇ ਸ਼ੁਰੂ ਕੀਤਾ? ਪਾਕਿਸਤਾਨ ਮੇਰਾ ਬੰਦਾ ਕੁਰਾਨ ਪਾਕ ਠੀਕ ਰਿਹਾ ਤੇ ਪੜ੍ਹਨਾ ਹੁੰਦਾ। ਤੇ ਮੈਨੂੰ ਇਹ ਦੱਸੋ ਕਿ ਜਿਹੜਾ ਤੁਹਾਡਾ ਪਿੰਡ ਸੀ ਉਹਦੇ ਵਿੱਚ ਮੰਦਿਰ ਹੈ ਸਨ? ਨਹੀਂ ਹਿੰਦੂਆਂ ਦੇ? ਹਿੰਦੂਆਂ ਨਹੀਂ ਕੋਈ ਮੰਦਰ ਨਹੀਂ। ਤੇ ਮਸਜਿਦ? ਮਸਜਿਦ ਨਹੀਂ ਪਾਉਣ ਦਿੰਦੇ ਕੱਚੀ ਪਾਈ ਦੀ। ਅੱਛਾ ਨਮਾਜ਼ ਪੜ੍ਹਦੇ ਹਾਂ ਕੱਚੀ ਪਾਈ ਦੀ ਕੁਰਾਨ ਪਾਕ ਦਾ ਮੇਰੇ ਸਾਰੇ ਟੱਬਰ ਪੜ੍ਹਿਆ ਦਾ ਹੈ। ਮੇਰਾ ਨਾਨਾ ਮੇਰੇ 2 ਮਾਮੇ ਪੜ੍ਹੇ ਦੇ ਹਨ ਮਾਸੀਆਂ ਪੜ੍ਹੀ ਦੀਆਂ ਉਹਨਾਂ ਨੇ ਫੜ ਕੇ ਲੈ ਗਏ ਮੇਰੇ ਮਾਮੇ ਦੀਆਂ ਤੇ ਕੁੜੀਆਂ ਸਭ ਫੜ ਕੇ ਲੈ ਗਏ। 47 ਵੇਲੇ? ਕੌਣ ਲੈ ਗਿਆ? ਹਿੰਦੂ ਫੜ ਕੇ ਲੈ ਗਏ। ਤੋ ਕੁੜੀਆਂ ਕਿੰਨੀਆਂ ਕਿੰਨੀਆਂ ਸਨ? ਝਾੜ ਕੇ ਕੁੜੀ ਵਾਂਗ ਜਵਾਨਾਂ ਸਨ? ਵਜੀ ਛੇਲੀ ਸੀ ਬਾਮਨ ਦੀ ਕੁੜੀ ਪੜ੍ਹੀ ਫੜ ਕੇ ਲੈ ਗਏ ਘਰ ਅੰਦਰ ਅੱਖ ਲੱਗੀ ਬਾਪੂ ਨੂੰ ਮੇਰੀ ਸਾਰੇ ਛੇਲੀ ਗਏ ਕਦੀ ਹੋਰ
ਉਹਨੂੰ ਪਾਕਿਸਤਾਨ ਵਿੱਚ ਵਾਰਿਆ, ਉਹਨੂੰ ਫਿਰ ਪਾਕਿਸਤਾਨ ਵਾਰਿਆ। ਨਹੀਂ, ਜਦੋਂ ਵੰਡ ਹੋਈ ਏ ਤੇ ਤੁਹਾਡੇ ਮਾਮੇ ਦੀਆਂ ਕੁੜੀਆਂ ਨੂੰ ਬਾਹਮਣ ਲੈ ਗਏ? ਉਹਦਾ ਕੁੜੀ ਫੜ ਕੇ ਆਈ ਕੁੜੀ ਸੀ ਅੱਛਾ। ਜਿਹੜੀ ਆਈ ਹਾਂ। ਉਹਦੀ ਜਮਾਤ ਫੜ ਕੇ ਲੈ ਗਏ। ਉਹ ਆਖਣ ਲੱਗੀ ਬਾਪੀ ਉਹ ਬਾਹਮਣ ਦੀ ਕੁੜੀ ਸੀ ਤੇ ਉਹ ਹਿੰਦੂ ਦੀ ਝਾੜਕਦਾ ਉਹ ਝਾੜਕਦਾ ਉਹਨਾਂ ਝਾੜਕਾਂ ਨੇ ਵੱਢਿਆ ਜੀ ਤੋਂ ਦੇ ਬੰਦੇ ਨਾਲ ਉਸ ਬੰਦੇ ਨਾਲ ਜਿਹਨੇ ਵੱਢਿਆ ਝਾੜਕ ਸੀ ਉਹ ਝਾੜਕ ਲੋਕ ਐਡੇ ਘਰ ਦੇ ਨੇ ਬਾਹਮਣ ਦੀ ਕੁੜੀ ਨੇ ਛਡਾਤਾ, ਉਹਨੇ ਆਖਿਆ ਮੇਰੀ ਸਹੇਲੀ ਹੈ? ਅੱਛਾ ਅੱਛਾ, ਉਹਨੇ ਛਡਾਇਆ ਜੀ ਕਿ ਮੇਰੀ ਸਹੇਲੀ ਹੈ। ਇਹਨੇ ਪਾਕਿਸਤਾਨ ਬਾਹਰ ਫਿਰ ਬਾਨਾ ਨਗਾ ਗਏ। ਫਿਰ ਆ ਗਏ। ਤੇ ਤੁਹਾਡਾ ਜਿਹੜਾ ਉੱਥੇ ਰਹਿਣ ਸਹਿਣ ਸੀ ਹਿੰਦੂਆਂ ਨਾਲ, ਲੜਾਈ ਝਗੜੇ ਵਾਲਾ ਤੇ ਨਹੀਂ ਸੀ ਹੁੰਦਾ ਪਹਿਲਾਂ? ਨਹੀਂ ਬੜਾ ਸਲੂਕ ਸੀ। ਤੇ ਉਂਝ ਵਰਤੋਂ ਭਾਜੀ ਹੈ ਸੀ? ਉਹਨਾਂ ਦੇ ਵਿਆਹਾਂ ਸ਼ਾਦੀਆਂ ਜਾਂਦੇ ਹੁੰਦੇ ਸੋ? ਜਾਂਦੇ ਹੁੰਦੇ ਆ, ਉਹ ਵੀ ਆ ਜਾਂਦੇ ਹਾਂ, ਅਸੀਂ ਵੀ ਜਾਂਦੇ ਹਾਂ। ਅੱਛਾ। ਤੇ ਦੁਕਾਨਾਂ ਹੁੰਦੀਆਂ ਤੁਹਾਡੇ ਪਿੰਡ ਪਿੰਡੀ? ਨਾਲ ਜਦੋਂ ਆ ਗਏ ਉੱਥੋਂ ਖੜ ਕੇ ਸਭ ਨੇ ਖਾਂਦੇ ਆ। ਅੱਛਾ। ਨਾਲ ਪਿੰਡ ਨਿਕਾ ਜਾ ਇੱਕ ਡੁਗਰੀ ਹੈ ਨਿਆਰੇ ਦੀ ਕੁਦਵਾਲ ਪਿੰਡ ਖਵਾਉਂਦਾ ਹੈ, ਉਹ ਸਿੱਖਾਂ ਦਾ ਸਾਰਾ। ਤੇ ਤੁਹਾਡੇ ਕਿੰਨੇ ਭੈਣ ਭਰਾ ਸਨ? ਸਾਡੇ ਇਹ ਸਨ 4 ਭਰਾ, ਅਮਜਦ ਦੇ ਮੇਰੇ 4 ਭਰਾ ਹਨ। ਇਹ ਮਾਮੀ ਨੇ ਇੱਕ ਮੁੰਡਾ ਚੁੱਕ ਲਿਆ, ਮੇਰੀ ਮਾਮੀ ਨੇ 2 ਚੁੱਕ ਲਿਆ, 2 ਕੁੜੀਆਂ ਨੇ। ਇੱਕ ਗਏ ਉੱਥੇ ਰਹਿ ਗਿਆ, ਉਹ ਲੱਗਾ ਵਾਲੀ ਕਰਿਆ। ਇੱਥੇ ਚਿੰਦੇ 4 ਭਰਾ 4 ਰਹਿੰਦੀਆਂ ਲਾਡ ਪੈਲੀ ਇੱਥੇ ਕਰਾਈ, ਇੱਥੇ ਪਹਿਲੀ ਲਾਡ ਕਰਾਈ ਮੇਰੇ ਪਿਓ ਨੇ ਕਰਾ ਕੇ ਦਿੱਤੀ। ਨਹੀਂ, ਕਿਹਨੂੰ ਵੱਢਿਆ ਗਿਆ ਸੀ? ਕਿਹਨੂੰ ਵੱਢਿਆ ਨੇ? ਵੱਡਿਆ ਮੇਰੇ ਸਹੁਰੇ ਨੂੰ, ਸਹੁਰੇ ਦੇ ਭਰਾ ਨੂੰ, ਭੈਣ ਨੂੰ, ਭਤਰੀਏ ਨੂੰ। ਅੱਛਾ, ਤੁਹਾਡੇ ਸਹੁਰੇ ਨੂੰ? ਤੇ ਹੋਰ ਕਿਹਨੂੰ? ਉਹਦੇ ਭਰਾ ਨੂੰ? 2 ਭਰਾ ਹੁੰਦੇ, ਇੱਕ ਭੈਣ ਵਾੜੇ ਚੜੇ। ਤਿੰਨੇ ਹੀ ਵੱਢ ਛੜੇ? 5 ਜੀ ਵੱਡੇ ਹਨ। ਅੱਛਾ। 5 ਵੱਢ ਛੜੇ। ਤੇ ਉਹ ਤੁਸੀਂ ਉੱਥੇ ਹੀ ਸੌਦੇ ਕਿ ਤੁਸੀਂ ਆ ਗਏ ਸੀ? ਆ ਗਏ ਦੇ ਪਾਕਿਸਤਾਨ। ਤੇ ਫਿਰ ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਸਨ ਉਹ ਕਿੱਥੇ ਗਈਆਂ? ਉੱਥੇ ਰਹੀਆਂ। ਤੇ ਇਹ ਆਪੇ ਬਾਕੀ ਜੀ ਆ ਕੇ ਜਾਨਾਂ ਬਚਾ ਕੇ? ਹਾਂ। ਤੇ ਉਹਨਾਂ ਨੂੰ ਕਿਹਨੇ ਦਫਨਾਇਆ? ਕਿਸੇ ਨੇ ਤੇਰੀ ਕੱਟ ਮਿੱਟੀ ਪਾ ਆਂਦਾ ਤੇਰੀ ਕੱਟ ਕਈ ਨਾ ਮਿੱਟੀ ਪਾ। ਮੁੰਡਾ ਹੈ ਜੱਗ 5 ਸਾਲਾਂ ਦਾ, ਉਹਨੂੰ ਢਿੱਡ ਪਾਰ ਕਰਕੇ ਵੱਢ ਕੇ ਉਸੇ ਸੋਚ ਛੱਡਿਆ ਮਿੱਟੀ ਤੇ ਕਈ ਨਾ ਪਾਪ ਹੋ ਗਏ। ਇਹ ਪਿਆਰਿਆ ਫਿਰ ਦੀ 10 ਵਜੇ ਬਾਹਰ ਨਿਕਲਿਆ, ਕੋਈ ਬੰਦਾ ਨਹੀਂ ਪਰਿੰਦਾ ਨਹੀਂ, ਜੰਗਲ ਲੋਕਾਂ ਮੁੰਜੀਏ ਖਾਂਦੇ ਹਨ ਲੰਗਰ। ਤੇ ਇਹ ਹਮਲਾ ਹੋਇਆ ਸੀ ਕੋਈ ਉਦੋਂ? ਨਹੀਂ, ਹਮਲਾ ਇੱਧਰੋਂ ਜਾਂਦੇ ਜੱਥੇ ਬੜੇ ਇੱਧਰੋਂ ਜਾਂਦੇ ਹਨ, ਰੂਪ ਚ ਕੁਝ ਜੱਥੇ ਬੜੇ ਜਾਂਦੇ ਇੱਧਰ ਪਾਕਿਸਤਾਨ। ਅੱਛਾ। ਲੋਕ ਲੁੱਟਣ ਜਾਂਦੇ ਹਨ। ਅੱਛਾ। ਮਾਰਨ ਨਾਲ ਲੁੱਟਣ ਜਾਂਦੇ ਹਨ, ਡੰਗਰ ਬੱਚਾ ਲੋਕਾਂ ਦੇ ਚ ਕੇ ਜਾਂਦੇ ਹਨ ਤੇ ਉਹ ਨਾ ਰੂਪ ਚ ਕ ਜਾਂਦੇ ਹਨ। ਫਿਰ ਇਹ ਤੇ ਤੁਸੀਂ ਜਦੋਂ ਆਏ ਹੋ ਤੇ ਸਮਾਨ ਛੱਡ ਆਏ ਕਿ ਲੈਣ ਦਾ? ਸਭ ਕੁਛ ਛੋਟਾ ਕੁਛ ਨਹੀਂ ਲੈਂਦਾ ਨਾ, ਇੱਕ ਪਤੀਲਾ ਲੈਂਦਾ ਚੌਲ ਪਾ ਕੇ ਨਿਆਣੇ ਮੰਗਣ ਦੇ ਖਾਣ ਦੇ ਪੱਕੇ ਚੌਲ ਪਤੀਲੇ ਚ ਪਾ ਲਿਆਂਦੇ? ਪਤੀਲੇ ਪਾ ਕੇ ਜਦੋਂ ਆ ਗਿਆ ਕਿ ਤਰਿਆ ਉਹ ਜੱਛਾ ਪਿਆ ਕੇ ਖਾ ਗਿਆ। ਨਹੀਂ, ਤੁਸੀਂ ਤਾਂ ਪਿੰਡੋਂ ਨਿਕਲੇ ਰਾਤ ਨੂੰ ਨਿਕਲੇ ਕਿ ਦਿਨੇ? ਦਿਨੇ 8-9 ਵਜੇ। ਕਿੰਨੇ ਕੁ ਲੋਕ? ਆਪਣੇ ਜੀ ਜਿਹੜੇ ਹਨ, ਆਪਣੇ ਪਿੰਡ ਦੇ? ਆਪਣੇ ਜੀ, ਆਪਣੇ ਘਰ ਦੇ। ਤੇ ਜੱਥਾ ਪੈ ਗਿਆ? ਜੱਥਾ ਪੈ ਗਿਆ। ਫਿਰ ਉਹਨਾਂ ਉਹਨਾਂ ਨੇ ਬੜੀ ਗੋਲੀ ਚਲਾਈ ਇੰਡੀਆ ਨੇ। ਅੱਛਾ। ਫਿਰ ਨੱਸ ਕੇ ਲੋਕ ਦੌੜ ਭੱਜ ਗਏ, ਕੋਈ ਲੰਮੇ ਪੈ ਗਏ, ਬਸ ਇਹ ਕੋਈ ਲੰਮੇ ਪੈ ਕੇ ਕੋਈ ਨੱਸ ਗਏ। ਤੇ ਜਿਹੜੇ ਵੱਡੇ ਕੇਸ ਨੇ ਉਹ ਕਿਦੋਂ ਵੱਡੇ ਕੇਸ ਨੇ? ਉਸੇ ਹਮਲੇ 'ਚ ਕਿ ਪਹਿਲਾਂ? ਉਸੇ ਰਾਤ ਦੇ ਅਗਲੇ ਦਿਨ ਪੁੱਤਰ ਤੇ ਉਹਨਾਂ ਦੀਆਂ ਬੁੱਢੀਆਂ ਜਿਹੜੀਆਂ ਨੇ ਵਿਚਾਰੀਆਂ ਉਹ ਆ ਗਏ ਰੋਂਦੀਆਂ ਕਰਨ ਦੀਆਂ? ਉਹ ਕਿਤੇ ਆ ਗਈਆਂ। ਅੱਛਾ। ਇਹ ਵੀ ਮਾਮੀ ਮੇਰੀ ਇਹ ਵੀ ਆ ਗਈ, ਨਿਆਣੇ ਲੈ ਕੇ ਆਪਣੇ ਬੱਚੇ 3 ਬੱਚੇ 3 ਧੀਆਂ ਲੈ ਕੇ ਇੱਕ ਬੱਚਾ ਚੁਕਾ ਕੇ ਲੈ ਕੇ ਆ ਗਏ। ਚੱਕ ਰਾਈਆਂ ਲਿਆ ਕੇ। ਤੇ ਤੁਹਾਡਾ ਜੀ ਕੋਈ ਉਧਰ ਰਹਿ ਤੇ ਨਹੀਂ ਗਿਆ? ਨਹੀਂ, ਸਾਰੇ ਆ ਗਏ ਸਨ? ਸਾਰੇ ਆ ਗਏ। ਤੇ ਟੋਟਲ ਕਿੰਨੇ ਜਿਹੜੇ ਨੇ ਉਹਨਾਂ ਨੇ ਮਾਰੇ? 5-6। 5-6? ਤੇ ਕੋਈ ਗਵਾਹ ਤੇ ਨਹੀਂ ਕੀਤਾ ਕਿਸੇ ਨੂੰ ਉਹਨਾਂ ਨੇ? ਨਹੀਂ। ਬਾਕੀ ਨਾਠੇ ਕੁੜੀਆਂ ਛੁੜੀਆਂ ਬਚ ਗਈਆਂ? ਨਾ ਸਾਰੇ। ਅੱਛਾ। ਤੇ ਜਿਹੜੇ ਮਾਮੇ ਦਾ ਮਾਰ ਛੜੇ ਇਹ ਬਈ ਰਾਈਆਂ ਚੱਕ ਲੈਂਦੇ ਆ, ਮਾਮੇ ਮਾਰ ਛੜੇ। ਮੇਰੇ ਪਿਓ ਮੇਰਾ ਬੰਦਾ ਜਾ ਕੇ ਜਦੋਂ ਆ ਉੱਥੇ
ਦੇ ਕੇ ਆਇਆ ਅਗੇ ਹਿੰਦੂਆਂ ਲਾਈ ਦੀ ਪੋਸਟ ਤੋੜੋ ਨਹਿਰ ਆ ਵੱਡੀ ਨਹਿਰ? ਆ ਉਹਦੇ ਉੱਤੇ ਨੇ ਆਉਂ ਨੂੰ ਵੀ ਜਾਣਾ ਜਾਉਂ ਨੂੰ ਵੀ ਜਾਣਾ ਇਹ ਗੱਲ ਹੈ। ਤੇ ਜਦੋਂ ਤੁਸੀਂ ਆ ਗਏ ਇੱਧਰ ਹਾਂ ਤੇ ਆਪਣਾ ਪਿੰਡ ਚੇਤੇ ਆਉਂਦਾ ਹੁੰਦਾ ਸੀ? ਆਹੋ ਬੜਾ ਬੜਾ ਹਾਲ ਹੈ, ਬੜਾ ਚੇਤੇ ਹੈ। ਮੇਰੀ ਸੱਸ ਸਮਝਾਏ ਇੱਥੇ ਆ ਕੇ ਐਡੋ ਗਿਰੇ ਜਾਈ ਫਿਰ ਉਹਨੇ ਇੱਥੇ ਆ ਕੇ ਮੈਨੂੰ ਤਾਂ ਮਸ਼ੱਕਤ ਮੈਂ ਵੀ ਕਰਨੀ ਉਹਨੇ ਵੀ ਕਰਨੀ ਲਿਆ ਕੇ ਪਕਾ ਕੇ ਖਾਂਦੇ ਆ ਹਿੰਦੀਆਂ ਨੂੰ ਮਾਰ ਜਰਿਆ ਸਾਰੇ ਜੀ ਜਿਹੜਾ ਗੱਲ ਕਰਦੇ ਸੁਣਾਉਂਦਾ ਹੁੰਦੇ ਵੇ ਉਹਦੇ ਸਾਹਮਣੇ ਹਾਜ਼ਰ ਹੋਇਆ ਉਹ ਵੇਖ ਲੈਂਦਾ ਹੁੰਦਾ ਕਹਿੰਦਾ ਦੱਸਦਾ ਹੁੰਦੇ ਇਹ ਗੱਲ ਫਿਰ ਅੱਛਾ, ਤੇ ਫਿਰ ਤੁਹਾਡਾ ਵਿਆਹ ਇੱਧਰ ਆ ਕੇ ਹੋਇਆ? ਉਧਰ ਮੇਰਾ ਉਧਰ ਹੋ ਗਿਆ ਉਧਰ ਜਾ ਐਸ ਕੁੜੀ ਜੀ ਨਹੀਂ ਜਾਂਦੀ ਤੇ ਵਿਆਹ ਹੋਇਆ ਸੀ? ਆ ਅੱਛਾ, ਜਦੋਂ 1947 ਦੀ ਵੰਡ ਹੋਈ ਤੁਹਾਡਾ ਵਿਆਹ ਹੋ ਗਿਆ ਸੀ? ਕਿਹਦੇ ਕੌਣ ਸਨ ਉਹ ਆਪਣੇ ਸਨ? ਮੇਰੇ ਸੱਕਾ ਮਾਮਾ ਉਹਦੇ ਮੁੰਡੇ ਨਾਲ? ਆ ਉਹਦੇ ਮੁੰਡੇ ਨਾਲ। ਠੀਕ ਹੈ। ਆ ਦੋਰਾ ਕੀਤਾ ਅਸਾਂ ਨੇ ਆ ਵੀ ਕਿਸੇ ਦਿੱਤਾ ਵੀ ਸੀ। ਅੱਛਾ ਅੱਛਾ, ਠੀਕ ਹੈ। ਤੁਹਾਡੇ ਭਰਾ ਦਾ ਵੀ ਹੋਇਆ ਸੀ ਉਧਰ? ਹਾਂਜੀ ਠੀਕ ਹੈ। ਤੇ ਜਦੋਂ ਤੁਹਾਡਾ ਵਿਆਹ ਉੱਧਰ ਹੋਇਆ ਸੀ ਹਾਂ ਤੇ ਉਹ ਮਾਮਾ ਕਿੱਥੇ ਰਹਿੰਦਾ ਸੀ? ਉੱਥੇ ਹੀ ਉਸੇ ਪਿੰਡ ਹੀ? ਉਸੇ ਪਿੰਡ ਹੀ ਪੈਰੀ ਆਪਣੀ ਕੋਠੇ ਆਪਣੇ ਮਕਾਨ ਛੱਡੇ ਦੇ ਆਪਣੇ। ਤੇ ਜਿਹੜਾ ਉਹ ਤੁਹਾਡੇ ਪਿੰਡ 'ਚ ਨਿਕਾਹ ਹੈ ਤੇ ਉਹਦੇ ਵਿੱਚ ਹਿੰਦੂ ਵੀ ਸੱਦੇ ਹਜੇ? ਨਹੀਂ ਗਵਾਂਢੀ ਨਹੀਂ ਮੁਸਲਮਾਨ ਹੀ? ਆ ਮੁਸਲਮਾਨ ਹੀ ਨਾ ਸਾ ਕਦੇ ਸਦੇ ਨਾ ਨਾ ਕਦੇ ਸਦੇ। ਆਹੋ ਬਿਲਕੁਲ ਸਹੀ ਹੈ ਜੀ, ਕਰਦੇ ਹਨ। ਉਹਨਾਂ ਸਭ ਕੁਰਾਨ ਪਾਕ ਪੜ੍ਹਦਾ ਹੈ ਮੇਰਾ ਮਾਮਾ ਛੋਟਾ ਮਾਰੀ ਹੈ ਉਹਨੇ ਹਿੰਦੂ ਨਹੀਂ ਅੱਖ ਲਗਾ ਨਹੀਂ ਮਿਸੇ ਬਣਾ ਦੇ ਕੱਚੀ ਉੱਥੇ ਡਾਰਾ ਬਹੁਤ ਸ਼ਾਬਾਸ਼ ਬੈਨੇ ਉਹਦੇ ਉਹ ਕੇ ਪਾਣੀ ਪੀਣਾ ਨਾ ਉਹਨਾਂ ਨੇ ਇੱਕ ਪਾਸੇ ਉਹਨਾਂ ਕਿਤਾਬ ਸੁਣੀ ਮੇਰੇ ਮਾਮੇ ਕੋਲ ਇੱਕ ਪਾਸੇ ਉਹਨਾਂ ਬਹਿਣਾ ਛਾਵੇਂ ਕੋਈ ਹੋਰ ਨਾ ਬਹਿਣਾ ਹੁੰਦਾ ਕੋਈ ਹੋਰ ਨਾ ਬਹਿਣਾ। ਅੱਛਾ, ਮੈਨੂੰ ਇਹ ਦੱਸੋ ਕਿ ਜਦੋਂ ਤੁਹਾਡਾ ਉੱਥੇ ਵਿਆਹ ਹੋਇਆ ਹਾਂ ਤੇ ਜੰਜ ਆਈ ਸੀ ਕਿ ਨਿਕਾਹ ਹੀ ਹੋਇਆ ਛੋਟਾ ਜਿਹਾ? ਨਹੀਂ ਜਾਣ ਆਈ ਕਿੰਨੇ ਕੁ ਲੋਕ ਆਏ ਸਨ? ਜਿੰਨੇ ਹੈਗਾ ਆਪਣੇ ਸਾਰੇ ਛੱਡੇ ਨਹੀਂ, ਹੋਰ ਪਿੰਡਾਂ 'ਚ ਵੀ ਆਏ ਸਨ? ਨਹੀਂ ਆਪਣੇ ਪਿੰਡ 'ਚ? ਆਪਣੇ ਕਹਿੰਦੇ ਤੇ ਉਹਨਾਂ ਨੂੰ ਕੀ ਖਵਾਲਿਆ ਹਜੇ? ਮਿੱਠੇ ਚੋਂ ਲਮਨੇ ਘਿਓ ਦੇਸੀ ਤੇ ਸ਼ੱਕਰ ਘਿਓ ਤੇ ਅੱਛਾ, ਆਹ ਇਹ ਉਹੀ ਉਦੋਂ ਚੱਲਦਾ ਸੀ? ਜਾਣ ਆਈ ਸੀ ਤੇ ਅਸੀਂ ਵੀ ਗਏ ਤੇ ਉਹ ਡੋਲੀ 'ਚ ਖੜ ਦਿੰਦੇ ਨਾ ਵੋਟੀ ਨੂੰ? ਡੋਲੀ ਜੀ ਆਹੋ, ਉਦੋਂ ਸਾਡੀ ਦੱਸਦੇ ਨੇ ਬਾਈਆਂ ਕਿ ਉਹ ਡੋਲੀ 'ਚ ਖੜਦੇ ਹੁੰਦੇ ਸਨ। ਮੈਂ ਵੀ ਡੋਲੀ ਚ ਗਈ ਹਾਂ ਅੱਛਾ, ਆ ਵੀ ਤੇ ਗਈ ਹਾਂ ਡੋਲੀ ਚ। ਸਹੀ ਹੈ। ਹਾਂ ਮੈਨੂੰ ਪੱਕਾ ਸੁਝਦਾ ਤੇ ਫਿਰ ਉਸ ਤੋਂ ਵਿਆਹ ਤੋਂ ਕਿੰਨੇ ਦਿਨ ਬਾਅਦ ਵੰਡ ਹੋ ਗਈ? 7 ਸਾਲ ਨਹੀਂ ਦੇ ਕੇ ਤੋਰਿਆ 7 ਸਾਲ ਜਵਾਨ ਹੋਈ ਫਿਰ ਤੋਰਿਆ ਤਰਾਇਆ ਉਹ ਦੋਰਾ ਨਹੀਂ, ਉੱਥੇ ਜਾ ਕੇ ਕਿ ਇੱਧਰ ਆ ਕੇ ਟੋਰਿਆ? ਉਧਰ ਉਧਰ ਹੀ ਟੋਰਿਆ? ਨਹੀਂ ਇੱਧਰ ਉੱਥੇ ਕੱਢੀਆਂ ਇੰਡੀਆ ਚ ਤੇ ਨਹੀਂ ਸੀ ਤੋਰ ਨਹੀਂ ਤੋਰਿਆ। ਨਿਕਾਹ ਹੋ ਗਿਆ ਸੀ ਉਂਝ ਉਧਰ ਹੀ? ਹਾਂ ਕਾ ਕਰਦੇ ਚਲ ਗਈ ਦਾ ਮੈਂ ਫਿਰ ਇੱਥੇ ਪਹਿਲੇ ਇਲਾਜ ਕਰਾਏ ਇੱਥੇ ਆ ਕੇ ਫਿਰ ਨਾਈਆਂ ਚੱਕ ਰਹਿੰਦੀਆਂ ਉੱਥੇ ਇੱਕ ਮੇਰੀ ਨਨਾਣ ਜਾਈ ਕਿ ਬੋਲੀ ਉਹਦੇ ਨਾਲ ਫਿਰ ਮੇਰਾ ਨਿਕਾਹ ਉਧਰ ਤੋਂ ਤਰਾਜੀ ਅੱਛਾ ਅੱਛਾ, ਇਹ ਗੱਲ ਪੁੱਤਰ ਉਹਦੇ ਨਾਲ ਤੋਂ ਤਰਾਜੀ ਨਹੀਂ ਫਿਰ ਨਾਈਆਂ ਚੱਕ ਪਹਿਲੇ ਇਲਾਜ ਕਰਾ ਕੇ ਉੱਥੋਂ ਤੇ ਪਾਕਿਸਤਾਨ ਜਦੋਂ ਤੁਸੀਂ ਆ ਗਏ ਤੇ ਪਹਿਲਾਂ ਕਿਹੜੇ ਪਿੰਡ ਰਹੇ ਹੋ ਆ ਕੇ? ਉੱਥੇ ਰਾਈਆਂ ਚੱਕ ਰਾਈਆਂ ਚੱਕ? ਹਾਂ। ਕਿੰਨਾ ਚਿਰ ਰਹੇ ਉੱਥੇ? 7 ਸਾਲ ਤੇ ਫਿਰ ਪਹਿਲੀ ਇਲਾਜ ਕਰਾ ਕੇ ਦਿੱਤੀ ਮੇਰੇ ਪਿਓ ਨੇ ਕਿਹੜੇ ਪਿੰਡ? ਇਹ ਡੁੱਬੀ ਅੱਛਾ ਚਰਵਿੰਦ ਅੱਛਾ, ਫਿਰ ਆ ਗਏ ਇੱਥੇ? ਆ ਤੇ ਉਦੋਂ ਦੇ ਇੱਥੇ ਹੀ ਹੋ? ਆ ਠੀਕ, ਚਰਵਿੰਦ। ਇਹ ਚਰਵਿੰਦ ਤੇ ਤੁਹਾਡੇ ਚੋਂ ਕਦੀ ਕੋਈ ਤੁਹਾਡੇ ਵੱਡਿਆਂ ਚੋਂ ਕੋਈ 47 ਤੋਂ ਬਾਅਦ ਇੰਡੀਆ ਤੇ ਨਹੀਂ ਗਿਆ ਜੰਮੂ ਨਾ ਪਿੰਡ ਵੇਖਣ? ਨਹੀਂ ਕੋਈ ਰਾਬਤਾ? ਨਾ ਕੋਈ ਨਹੀਂ ਕੋਈ ਨਹੀਂ? 2 ਚਾਚੇ ਹਨ ਉਹਨਾਂ ਨੂੰ ਉਧਰ ਬਾਅਦ ਛੜਿਆ ਹਿੰਦੂਆਂ ਜਿਹੜੇ ਗਏ ਨਾ ਨੇ ਪਾਕਿਸਤਾਨ ਉਹਨਾਂ ਮਾਲ ਛੜਿਆ ਨਹੀਂ ਆਉਣ ਦਿੱਤਾ ਨਹੀਂ ਆਉਣ ਦਿੱਤਾ। ਇੱਕ ਮੇਰਾ ਮਾਂ ਭੈਣ ਜੀ ਦਾ ਸਵਰਾ ਬਦਵਾਲ ਦੇ ਨਾਲ ਪਿੰਡੀ ਹਿਦਵਾਲ ਪਿੰਡੀ ਖਵਾਂਦੀ ਮੈਂ ਯਾਦ ਗਿਆ ਆਇਆ ਸ਼ੇਖ ਕੋੜੀ ਤੇ ਚੜਿਆ ਤਲਵਾਰ ਫੜੀ ਉਹਨੇ ਡਾਂਗ ਬਰਛੀ ਲਾਈ ਆਉਂਦਿਆਂ ਮਾਰ ਕੇ ਉਹਨੇ ਨਿਕਾਲ ਕੇ ਪੁੱਜੇ ਥੋੜੇ ਜਿਹਾ ਉਸਨੇ ਹੋਰ ਦੋ ਆ ਦੋਨਾਂ ਨੂੰ ਬਾੜ ਕੇ ਉੱਤੇ ਸੁੱਟੇ। ਅੱਛਾ। ਟੁੱਟੇ ਕਰ ਫਿਰ ਪਤਾ ਲੱਗਾ ਰੰਗਾਂ ਚੱਕੋ ਇਹ ਚਾਦਰ ਉਹਦੀ ਜੀ ਪਾ ਕੇ ਉੱਥੇ ਟੋਇਆ ਕਰ ਲਿਆ ਉੱਥੇ ਜਮਾਏ। ਇਹ ਗੱਲ ਮੇਰੇ ਪਿਓ ਬਣੀ ਉੱਥੇ ਟੋਇਆ ਕਰ ਲਈ ਤੇ ਅਸੀਂ
ਤੇ ਇਹ ਹੁਣ ਨਾ ਫੇਰ 14 ਅਗਸਤ ਦਾ ਮਹੀਨਾ 14 ਅਗਸਤ ਨੂੰ ਪਾਕਿਸਤਾਨ ਬਣਿਆ ਸੀ ਨਾ ਹਾਂ ਹਾਂ ਤੇ 14 ਅਗਸਤ ਨੂੰ ਵੇਖੋ ਨਾ ਹੁਣ ਫੇਰ ਕਿੰਨੀ ਯਾਦਾਂ ਆ ਜਾਂਦੀਆਂ ਨੇ ਪੁਰਾਣੀਆਂ ਕਿ ਇਹਨਾਂ ਦਿਨਾਂ ਦੇ ਵਿੱਚ ਹੀ ਇਹੋ ਹੀ ਦਿਨ ਸਨ ਨਾ ਆਹ ਸੌਣ ਭਾਦਰੋਂ ਦੇ ਹੀ, ਅਸੂ ਕੱਤੇ ਦੇ ਅੱਸੂ ਕੱਤੇ ਦੇ। ਅਸੂ ਕੱਤੇ ਮੁੰਜੀਆਂ ਪੱਕੀਆਂ ਅੱਛਾ ਮੁੰਜੀਆਂ ਪੱਕੀ ਲੱਟ ਗਈਆਂ ਡੰਗਰ ਖੋਈਆਂ ਤੇ ਅਸੇ ਵਾਲੀ ਜਾਏ ਤੇ ਖਾਣ ਬੜੀ ਮੁੰਜੀ ਸੀ ਲਾਈ ਦੀ ਤੇ ਪਹਿਲੀ 5-6 ਕਿੱਲੇ ਪਿੱਛੇ ਤੇ ਚਾਟੋ ਕਿਆਨਾਂ ਦੇ ਗਏ ਦੇ ਇੱਧਰ ਉਧਰ ਇੱਧਰੋਂ ਚਾਟੋ ਕਿਆਂ ਤੋਂ ਗਏ ਦੇ ਸਿੱਖਾਂ ਨੇ ਖੜੇ ਦੇ ਸਾਡੇ ਜੀ ਉੱਥੇ ਰਹਿੰਦੇ ਹੁੰਦੇ ਹਨ ਇਹ ਗੱਲ ਹੈ। ਤੇ ਤੁਹਾਨੂੰ ਉੱਥੇ ਕੋਈ ਤੁਹਾਡੇ ਗਵਾਂਢ ਹਿੰਦੂਆਂ ਦਾ ਕਿਸੇ ਦਾ ਨਾਂ ਚੇਤੇ ਵੀ ਕਿ ਬੁੱਢੀ ਦਾ ਬੁੱਢੀ ਦਾ ਕਿਸੇ ਦਾ ਨਹੀਂ ਕਿ ਦੁਕਾਨਦਾਰ ਦਾ ਜੀਤ ਝਾੜ ਗਈ ਹੈ? ਜੀਤ ਝਾੜ ਗਿਆ ਜਨ ਮਾਰਿਆ ਆਹੋ ਉਹਦਾ ਨਾਂ ਜੀਤ ਸੀ ਜੀਤ। ਆ ਅੱਛਾ ਜੀਤ ਪਿੰਡ ਦਾ ਹੀ ਸੀ ਨਹੀਂ ਪਿੰਡ ਦੇ ਝਾੜ ਕਿਸੇ ਜਨ ਮਾਰਿਆ ਜਿੰਨੇ ਤੁਹਾਡੇ ਜੀਆਂ ਨੂੰ ਮਾਰਿਆ ਸੀ ਉਹਦੇ ਨਾਲ ਜੀਤ ਜੀਤ। ਤੇ ਮਾਰਿਆ ਕਾਦੇ ਨਾਲ? ਤਲਵਾਰ ਨਾਲ ਤਲਵਾਰ ਨਾਲ। ਆ ਤਲਵਾਰ ਹਾਂ ਅੱਛਾ ਤਲਵਾਰ ਕੱਸ ਕੇ ਤਲਵਾਰ ਬਾਹਰ ਇੰਝ ਕਰਕੇ ਮੇਰੀ ਮਾਸੀ ਨੇ ਹੱਥ ਜੋੜੇ ਹੱਥ ਲਾਇਆ ਉਹ ਆਖਣ ਲੱਗਾ ਆਖ ਲਈ ਮੈਂ ਭਰਾਵਾਂ ਨੇ ਨਿਗਨੇ ਬੱਚੇ ਨਾ ਮਾਰੋ ਮੈਨੂੰ ਪਹਿਲਾਂ ਮਾਰੋ ਇਹਨੂੰ ਨਾ ਮੈਂ ਇਹਨਾਂ ਨੂੰ ਨਾ ਵੇਖਣ ਨੇ ਮੈਨੂੰ ਵੇਖਣ ਉਹਨੇ ਹੱਥ ਜੋੜੇ ਉਹਦੇ ਹੱਥ ਲਾਏ ਫਿਰ ਉਹਦੇ ਲਿਪਾਉਣ ਲਾਏ ਫਿਰ ਇੱਕ ਮਾਮੇ ਵੱਡਿਆ ਫਿਰ ਦੂਜਾ ਵੱਡਿਆ ਫਿਰ ਤੀਜਾ ਵੱਡਿਆ ਵੱਜ ਕੇ ਨੱਸ ਗਏ ਇਹ ਨੱਸ ਕੇ ਮੇਰਾ ਆਦਮੀ ਇੰਝ ਤੇ ਕਦੇ ਕਿ ਇਹਨੂੰ ਮੇਰਾ ਮਾਮਾ ਨੱਸ ਜਾ ਸਦੀ ਗਿਆ ਦੌੜ ਗਿਆ ਮੈਂ ਦੌੜ ਜਾਣਾ ਇਹਨੇ ਚੁੱਕਿਆ ਕਮਾ ਠਾਰਾ ਬੜਾ ਲੱਗਾ ਐਂ ਚੁੱਕ ਕੇ ਥੱਲੇ ਵੜ ਗਿਆ ਐਂ ਆਉਂਦਾ ਛੱਪ ਗਿਆ ਉੱਤੇ ਨੰਗ ਜਾ ਕਦੇ ਆਉਂ ਉੱਤੇ ਕਿਸੇ ਚੀਜ਼ ਵਿੱਚ ਲੁਕ ਗਿਆ। ਆਹ ਕਮਾਲ ਦੇ ਥੱਲੇ ਲੁਕ ਗਿਆ ਤੁਹਾਡੇ ਜਿਹੜੇ ਮੀਆਂ ਸਨ। ਆਹ ਅੱਛਾ ਉਹ ਫਿਰ ਲੁਕ ਗਏ ਪਰ ਤੇ ਜਿਹੜਾ ਸਬਰ ਨਾਸਿਆ ਉਹਨੂੰ ਵਾਂਗੋਂ ਬੰਦੇ ਆ ਕੇ ਪੈ ਗਏ ਪਿੱਛੇ ਮੈਂ ਪੈ ਗਏ ਖੜਾ ਗਿਆ ਤੇ ਲਿਆ ਬਾ ਲਾਈ ਫਿਰ ਇਹ ਮੁੰਡਾ ਲਾਇਆ ਸਹੁਰੇ ਦਾ। ਉਹਨਾਂ ਫਿਰ ਇਹ ਲਾਇਆ ਉੱਥੇ ਪਿਆਰਾ ਇਹਨੇ ਦੀਗਤ ਲੱਭਦਾ ਪੇਸ਼ੇ ਹੋਇਆ ਚੁੱਕਿਆ ਤਾਂ ਵਿੱਚੋਂ ਨਿਕਲਿਆ ਬਾਹਰ ਨਿਕਲ ਕੇ ਵੇਖਿਆ ਦੁਨੀਆ ਕੋਈ ਨਹੀਂ ਬੰਦਾ ਪੀਣ ਵਾਲਾ ਲੱਗਾ ਫਿਰ ਆਇਆ ਬਦਵਾਲ ਜਰਵਾਲ ਉੱਥੇ ਮੇਰੀ ਮਾਂ ਬੈਠੀ ਸੀ ਅਜੇ ਆਇਆ ਨਹੀਂ ਉੱਥੇ ਨਹਿਰ ਚੋਂ ਪਾਣੀ ਪੀਤਾ ਮੂੰਹ ਚ ਧੋ ਕੇ ਅੱਗੇ ਮੇਰੀ ਮਾਂ ਬੈਠੀ ਸੀ ਉਹਦੇ ਭਰਾ ਆਂਦੀ ਆ ਕਿਸੇ ਨਹੀਂ ਰੋਕ ਜਾਂਦਾ ਹੈ ਨਹੀਂ ਮੁੱਕ ਗਏ ਨਹੀਂ ਦੋਏ ਉਹ ਫਿਰ ਬਦਲੀ ਜਾ ਰੋਂਦੇ ਘਰ ਆ ਗਏ ਸਾਡੇ ਘਰ ਰਾਈਆਂ ਜਦ ਫਿਰ ਦੋ ਕਿ ਸਾਰੀ ਦੁਨੀਆ ਆ ਗਈ ਉੱਥੇ ਫਿਰ ਰਹਿਣਾ ਫਿਰ ਰਾਸ਼ਨ ਲੱਗ ਦਾਣਾ ਪੱਕਾ ਲੱਗ ਗਿਆ ਲੈਣਾ ਤੇ ਖਾਣਾ ਉੱਥੇ ਰਹਿਣਾ ਉੱਥੇ ਰਹਿੰਦੇ ਰਹੇ ਆ ਫਿਰ ਪਹਿਲੀ ਲਾੜ ਪਿਓ ਮੇਰੇ ਕਰਾ ਕੇ ਦਿੱਤੀ ਪੁੱਤਰ ਕੀ ਕਰਨਾ 7 ਸਾਲ ਉੱਥੇ ਰਹੇ ਫਿਰ ਲੈ ਇੱਥੇ ਕਵਿਤਾ ਲੈ ਕੇ ਦੇ ਕੇ ਪਟਵਾਰੀ ਨੇ ਸਦੀਕ ਪਟਵਾਰੀ ਜਗ੍ਹਾ ਦਾ ਬਦਵਾ ਦਾ ਉਹਨੇ ਪਹਿਲੀ ਲਾੜ ਕਰਾ ਕੇ ਜੀ ਕਰਕੇ ਦੀ ਤੇ ਉਂਝ ਫਿਰ ਵਾਲੇਕੁਮ ਸਲਾਮ ਬਾਜੀ। ਅੱਛਾ ਮੈਨੂੰ ਇਹ ਦੱਸੋ ਕਿ ਜਦੋਂ ਫਿਰ ਉਧਰੋਂ ਪਰੇਸ਼ਾਨ ਹੋ ਕੇ ਸਾਰੇ ਆਏ 47 ਵਾਲੇ ਤੇ ਇੱਧਰ ਆ ਕੇ ਉਹਨਾਂ ਨੂੰ ਯਾਦ ਤੇ ਬੜਾ ਕਰਦੇ ਨੇ ਜਿਹੜੇ ਵਿਚਾਰੇ ਉੱਥੇ ਵੱਢੇ ਗਏ। ਅਸੀਂ ਨਾ ਕੀਤਾ ਕੁੱਤੇ ਨਹੀਂ ਯਾਦ ਤੇ ਕਾਉਂਦੇ ਹੁੰਦੇ ਉਹਨਾਂ ਦੀ। ਯਾਦ ਮੇਰਾ ਜਿਹੜਾ ਮੇਰਾ ਭਰਾ ਨੇ ਉਹਨੂੰ ਫੋਨ ਕਰਦਾ ਹੈ ਉਹ ਉਹਨਾਂ ਨੂੰ ਕਰਦਾ ਹੈ ਉਹਨਾਂ ਦੀਆਂ ਗਾਲਾਂ ਕੱਢ ਕੇ ਕਲੀਆਂ ਚਿੱਠੀ ਲੈ ਕੇ ਤੂੰ ਕਿ ਡਾਗਨੀਆਂ ਗਾਲ ਕੱਢਣ ਸਾਡੇ ਜੀ ਬਣਾ ਕੇ ਹੁਣ ਸਾਡੀ ਤੇਰੀ ਕੋਈ ਸਾਨ ਨਹੀਂ ਜਿਹੜੀ ਇਹ ਨਰੀਏ ਦੀ ਬੁੱਢੀ ਮਸ਼ਹੂਰ ਉਹਨੂੰ ਕਰਦੇ ਹਨ ਫੋਨ ਉਹਨੇ ਫਿਰ ਉਹਦਾ ਫੋਨ ਲੈ ਕੇ ਉਹਨੂੰ ਗਾਲਾਂ ਕੱਢੀਆਂ ਤੂੰ ਕੌਣ ਹੋ ਮੈਂ ਤੁਹਾਨੂੰ ਫੋਨ ਕਰਨ ਵਾਲੇ ਅਸੀਂ ਤੇਰੀ ਸ਼ਕਲ ਵੇਖਣਾ ਚਾਹੁੰਦੇ ਜਿਹੜਾ ਅਸੀਂ ਤੇ ਜਿਹੜੇ ਤੁਹਾਡੇ ਪਿੰਡ ਦੇ ਲੋਕ ਸਨ ਹਾਂਜੀ ਉਹਨਾਂ ਨਾਲ ਤੁਹਾਡਾ ਪਿਆਰ ਤੇ ਬੜਾ ਸੀ ਪਹਿਲਾਂ ਮੁਸਲਮਾਨਾਂ ਦਾ ਹਿੰਦੂਆਂ ਦਾ ਤੇ ਆਖਰ ਉਹ ਕਿਉਂ ਵੈਰੀ ਬਣ ਗਏ? ਇੱਧਰੋਂ ਲੋਕਾਂ ਨੇ ਵੱਡੇ ਲੁੱਟੇ ਨਾ ਆਹੋ ਉਹਨਾਂ ਨੂੰ ਵੇਖ ਕੇ ਫਿਰ ਉਹਨਾਂ ਵੱਡੇ ਲੁੱਟ ਨਹੀਂ ਤੇ ਨਹੀਂ ਮਾਰਦੇ। ਅੱਛਾ ਠੀਕ ਹੈ।
ਇਹ ਤਾਂ ਪਾਕਿਸਤਾਨ ਲੋਕਾਂ ਨੇ ਜਾ ਕੇ ਲੁੱਟੇ ਨਾ ਵੱਡੇ ਉਹਨਾਂ ਨੂੰ ਵੇਖ ਕੇ ਫਿਰ ਉਹਨਾਂ ਨੇ ਮਾਰੇ ਸਾਡੇ ਜੀ ਐਨੇ ਨਹੀਂ ਮਾਰੇ ਉਂਝ ਪਿਆਰ ਸੀ। ਇਦਾਂ ਨਾ ਲੁੱਟ ਕੇ ਨਾ ਜੀ ਵੱਡੇ ਇਦਾਂ ਜੱਥਾ ਗਿਆ ਰੂਪ ਚੱਕੋ ਉਹਨਾਂ ਦੇਖਿਆ ਵੱਡਿਆ ਫਿਰ ਉਹਨਾਂ ਦੇ ਕੇ ਫਿਰ ਮਾਰਿਆ। ਤੁਹਾਡੇ ਵੀ ਡੰਗਰ ਹੈਗੇ ਸਨ ਤੇ ਛੱਡ ਆਏ ਉੱਥੇ ਹੀ? ਲੱਸੇਵਾਲ ਵੀ ਛੱਡ ਆਏ। ਇੱਕ ਸੰਡਾ ਲਿਆਂਦਾ ਨਹੀਂ ਬਦਵਾਲ ਉਹ ਪਛਾਣਿਆ ਜਰਵਾਲ ਸਦੀਕ ਨੇ ਆਂਦਾ ਸੰਡਾ ਸਾਡਾ ਮੈਂ ਪੱਠੇ ਪਾਉਂਦਾ ਉਹ ਬੰਦੇ ਨੇ ਨਹੀਂ ਹਿੰਦੀ ਤੋਂ ਆਉਂਦਾ ਕੋਈ ਨਾ ਸਾਡੇ ਘਰ ਬਥੇਰੇ ਡੰਗਰ ਨੇ ਸਦੀਕ ਤੂੰ ਨੇ ਸੰਕਾਰ ਬੜੇ ਡੰਗਰ ਨੇ ਜਦੋਂ ਗੱਲ ਕਰਨੀ ਨਾ ਉਹਨਾਂ ਦਾ ਦੱਸਣਾ ਮੈਨੂੰ ਮੈਂ ਤੇ ਮੈਂ ਪੁੱਤਰ ਐਡੀ ਸਾਂ ਮੈਨੂੰ ਸਾਰਾ ਸੰਭਾਲ ਆਪਣੇ ਪਿਆਰਾ ਮੈਨੂੰ ਡੋਲੇ ਚ ਪਾ ਕੇ ਕੱਢਿਆ ਮੇਰੇ ਮਾਂ ਪਿਓ ਨੇ ਅੱਛੀ ਕਲੀਰੇ ਪਾ ਕੇ ਸੂਟ ਪਾਉਂਦੇ ਹੁੰਦੇ ਨੇ ਕਿ ਲਹਿੰਗਾ ਪਾਉਂਦੇ ਹੁੰਦੇ ਸਨ? ਸੂਟ ਸਲਵਾਰ ਕਮੀਜ਼ ਕਿਹੜੇ ਰੰਗ ਦਾ? ਜਿਸ ਨਾਲ ਮਰਜੀ ਕੈਮਰੇ ਰੰਗ ਸਲਵਾਰ ਨਹੀਂ ਤੁਹਾਨੂੰ ਆਪਣੇ ਚੇਤਾ ਨਹੀਂ ਹੈਗਾ ਕਿ ਕੀ ਪਾਇਆ ਸੀ? ਸਲਵਾਰ ਚ ਫੁੱਲਦਾ ਕਮੀਜ਼ ਚਿੱਟੀ ਬੰਦਿਆਂ ਵਾਲੀ ਕੋਟ ਕਰ ਤੇ ਕਾਲੇ ਸਲੀਵ ਕਰਨਾ ਤੇ ਡੋਲੀ ਚ ਪਾ ਕੇ ਤੇਰਾ ਕਲੀਰੇ ਇੱਧਰ ਪਾਏ ਤੇਰਾ ਇੱਧਰ ਪਾਏ ਮੇਰੇ ਮਾਂ ਪਿਓ ਨੇ। ਫਿਰ ਮੈਂ ਉੱਧਰ ਗਈ ਰਾਤ ਰਹੀ ਇੱਕ ਉੱਥੇ ਮਾਮੇ ਘਰ ਅੱਗੇ ਫਿਰ ਚੂਰ ਸਾਂ ਇੱਥੋਂ ਦੇ ਖਾਨਪੁਰ ਦੇ। ਅੱਛਾ ਉਹਨਾਂ ਨੇ ਡੋਲਾ ਖੜਿਆ ਮੇਰਾ ਪਾ ਕੇ ਡੋਲੇ ਚ ਮੈਨੂੰ ਮੇਰੀ ਭਰਜਾਈ ਡੋਲੇ ਚ ਆਈ ਡੋਲੇ ਚ ਗਈ ਮੈਂ ਵੀ ਡੋਲੇ ਚ ਆਈ ਡੋਲੇ ਚ ਗਈ ਮੈਨੂੰ ਸਾਰਾ ਪਤਾ। ਤੇ ਚਾਚੇ ਉਹਨਾਂ ਨੇ ਕੀ ਪਾਇਆ ਸੀ? ਸਲਵਾਰ ਕਮੀਜ਼ ਕਿ ਤਹਿਮਤ ਬੰਨਿਆ ਸੀ? ਤਹਿਮਤ ਕਮੀਜ਼ ਇਹ ਉਹ ਤੇ ਚਾਦਰ ਖੇਸ ਲੈ ਲੈਣਾ ਤੇ ਪਾ ਲੈ ਜੁੱਤੀ ਸਾਦੀ ਇਹੋ ਹੀ ਉਦੋਂ ਚੱਲਦਾ ਸਾਰਾ ਥਾਂ ਇਹੋ ਹੀ ਸੀ ਨਾ? ਮੇਰਾ ਜਿਹੜਾ ਨਿੱਕਾ ਮਾਮਾ ਉਹ ਕਿਤਾਬ ਬੜੀ ਸੋਹਣੀ ਪੜ੍ਹਦਾ ਸੀ ਹਿੰਦੀ ਉਹਨੂੰ ਬਾ ਕੇ ਜਿਹੜੇ ਚਾਰ ਲੋਕ ਨਾ ਸੁਣਦੇ ਹੁੰਦੇ। ਤੁਹਾਡੇ ਛੋਟੇ ਮਾਮੇ ਨੂੰ ਹਿੰਦੀ ਆਉਂਦੀ ਸੀ? ਆਹੋ ਪੜ੍ਹਦੇ ਹਨ ਹਿੰਦੂ ਲੋਕ ਝਾੜਕ ਜਿੰਨਾ ਮਾਰਿਆ ਨਾ ਉਹ ਸੁਣਦੇ ਆ ਬਈ ਤੇਰਾ ਬਾਤ ਸੁਣਾ ਕਿਤਾਬ ਸੁਣਾ। ਵਾਹ ਜੀ ਵਾਹ। ਕਿਤਾਬ ਸੁਣਾ ਸਾਰਾ ਟੱਬਰ ਪੜ੍ਹੇਗਾ ਪੁੱਤਰ ਮੇਰੇ ਜਿਹੜੇ ਮਾਮੇ ਦੇ ਪੁੱਤਰ ਸਾਰਾ ਟੱਬਰ ਜੰਮੂ ਦੇ ਵਿੱਚ ਉਹ ਮੁਲਾਜ਼ਮ ਸਨ। ਠੀਕ ਹੈ। ਮਾਸਟਰ ਲੱਗੇ ਵਾਹ ਜੀ ਵਾਹ। ਮਾਸਟਰ ਪੜ੍ਹਾਉਂਦੇ ਆ ਇੱਥੇ। ਤੇ ਕੁੜੀਆਂ ਨਹੀਂ ਪੜੀਆਂ? ਕੁੜੀਆਂ ਨਹੀਂ ਪੜ੍ਹੀਆਂ। ਕੁੜੀਆਂ ਵੀ ਪੜੀਆਂ ਸਨ? ਪੜ੍ਹੀਆਂ ਸਾਰਾ ਟੱਬਰ ਪੜ੍ਹਿਆ। ਠੀਕ ਹੈ। ਤੇ ਤੁਸੀਂ ਵੀ ਸਕੂਲੇ ਗਏ ਹੋ? ਨਹੀਂ ਅਸੀਂ ਨਹੀਂ ਗਏ। ਅੱਛਾ। ਘਰ ਕੁਰਾਨ ਪਾਕ ਪੜ੍ਹਾਇਆ ਮਾਂ ਨੇ ਪੜ੍ਹਦੇ ਰਹੀਆਂ ਤੇ ਉਹ ਚਿਵਿੰਦਾ ਉੱਥੇ ਸਾਰਾ ਜੀ ਸਾਡੇ ਉੱਥੇ ਉਹਨਾਂ ਸਾਰਾ ਪਤਾ ਇੱਕ ਫੌਜ ਦੀ ਸੂਬੇ ਦਾ। ਅੱਛਾ ਮੈਨੂੰ ਇਹ ਦੱਸੋ ਕਿ ਉਦੋਂ ਪੱਖੇ ਪੁੱਖੇ ਬਿਜਲੀ ਤੇ ਨਹੀਂ ਸੀ ਨਾ ਹੈਗੀ? ਨਹੀਂ ਹੁਣ ਹੈ। ਤੇ ਮੈਨੂੰ ਇਹ ਦੱਸੋ ਕਿ ਵੇਲਾ ਉਹ ਚੰਗਾ ਸੀ ਕਿ ਆ ਚੰਗਾ ਹੈ? ਇਹ ਵੀ ਚੰਗਾ ਜੋ ਵੀ ਚੰਗਾ ਹੈ। ਅੱਛਾ ਇਹ ਵੀ ਚੰਗਾ ਜੋ ਵੀ ਚੰਗਾ ਹੈ। ਉਹ ਵੀ ਚੰਗਾ ਸੀ। ਬਿਲਕੁਲ ਸਹੀ ਹੈ। ਇੰਦੀ ਜਿਹੜੇ ਨਾ ਮੁੰਡੀ ਬੜੀ ਫੰਡਦੇ ਬੜੀ ਲਾਉਂਦੇ ਨੇ ਮੇਰੇ ਮਾਮੇ ਮੇਰੇ ਨਾਨਕੇ ਮੁੰਡੀ ਖਖੜੀ ਤੇ ਮੁੰਡੀ ਬੜੀ ਬੇਦੀ। ਅੱਛਾ ਬੜੀ ਲਾਣੀ ਖਰਬੂਜ਼ੇ ਬੀਜਣੇ ਦੁਹਾਣੇ ਵੀ ਤੇ ਵੇਚਣੇ ਦੇਣੇ। ਮਾਸੀਆਂ ਮੇਰੀਆਂ ਦੋ ਤਰੇ ਵਿਚਾਰੀਆਂ ਹੱਥ ਜੋੜੇ ਨੇ ਹੱਥ ਲਾਏ ਅੱਖ ਲੱਗੀ ਮੈਂ ਇਹਨਾਂ ਨੂੰ ਨਾ ਵੇਖਿਆ ਮੈਨੂੰ ਵੇਖਣ ਉਹਨਾਂ ਨੇ ਅੱਖ ਲੱਗੇ ਪਹਿਲਾਂ ਮੈਨੂੰ ਮਾਰ ਲਿਆ ਤੇ ਇਹਨੂੰ ਨਾ ਮਾਰੋ ਮੇਰੇ ਹੱਥ ਜੋੜੇ। ਫਿਰ ਉਹਦੇ ਹੱਥ ਲਾ ਫਿਰ ਉਹਦੀ ਧੌਣ ਲਾ ਫਿਰ ਇੱਕ ਮਾਮਾ ਵਜਿਆ ਫਿਰ ਦੂਜਾ ਵਜਿਆ ਤੀਜਾ ਦੂਜਾ ਇੱਕ ਵਜਿਆ ਫਿਰ ਇੱਕ ਤੇਰੀ ਕੱਟ ਐਡਾ ਕਿ ਮੁੰਡਾ 54 ਸਾਲਾਂ ਉਹਨੂੰ ਕਈ ਨਾ ਉਹਨੇ ਮਾਰਿਆ ਚਿਮਿਆਰ ਨੇ ਮੋਚੀ ਨੇ ਇਹ ਗੱਲ ਹੈ। ਇਹ ਤੁਹਾਡਾ ਇੱਕ ਹੋ ਗਿਆ ਸਹੁਰਾ ਹੋਰ ਉਹਦੇ ਭਰਾ ਉਹਦਾ ਭਰਾ ਇੱਕ ਦੋ ਭਰਾ ਇੱਕ ਭੈਣ
ਇੱਕ ਉਹਦਾ ਪੁੱਤਰ ਕਿਦਾ ਮਾਮੇ ਦਾ। ਮਾਮੇ ਦਾ ਪੁੱਤਰ, 5 ਜਣੇ ਹੋ ਗਏ ਆ ਇੱਕੋ ਟਾਈਮ 'ਚ ਮਾਰਿਆ ਇਹਨਾਂ ਨੂੰ? ਕੋਲ ਇੱਕ ਸਾਂਝੀ ਸੇ ਆਇਆ ਸੀ ਨਾ ਬੈਠੇ ਰਹੇ ਸੀ। ਇਸ ਤਰ੍ਹਾਂ। ਇਸੇ ਤਰ੍ਹਾਂ ਮਾਰ ਮਾਰ ਕੇ ਢੇਰੀ ਲਾਈ ਗਏ, ਇਸੇ ਤਰ੍ਹਾਂ ਬੈਠੇ ਰਹੇ ਸਾਰੇ ਕਮਾ ਚ। ਆ ਤੇ ਡਰ ਬੜਾ ਪੈ ਗਿਆ, ਖੌਫ ਪੈ ਗਿਆ ਆ ਕਿ ਪਤਾ ਨਹੀਂ ਅਸਾਂ ਵੀ ਬਚਣਾ ਕਿ ਨਹੀਂ। ਉਹ ਦੇਖ ਕੇ ਪਿਓ ਨੂੰ ਇੰਝ ਕਰ ਨਸ਼ਾ ਸੋਚ ਕੇ ਨੱਸ ਗਿਆ ਸਰੀਰ। ਉਹ ਆਉਂਦਿਆਂ ਨੂੰ ਛੱਪ ਕੇ ਸਾਂ ਚੁੱਕ ਕੇ ਲੈਣਾ ਤੇ ਪਾਏ ਕਮਾ ਬੜਾ ਲੱਗਾ ਦਾ ਐਸਾ ਟੱਠਾ ਲਿਆ ਇਹਨੇ, ਉਹਨੇ ਚੁੱਕ ਕੇ ਛਾਵਣਿਆ। ਉਹ ਛੋਈ ਦੀ ਜਿਹੜੀ ਹੁੰਦੀ ਹੈ। ਆਪੇ ਨੱਸ ਗਿਆ ਦੂਰ। ਅੱਗੋਂ ਹਿੰਦੂ ਸਨ, ਉਹਨਾਂ ਨੇ ਫੜ ਲਿਆ, ਅੱਗੋਂ ਘੇਰ ਲਿਆ। ਇੱਕ ਬਾਂਹ ਲਾਈ, ਫਿਰ ਦੂਜੀ ਲਾਈ, ਇਹ ਧੌਣ ਲਾਈ ਉਹਦੀ। ਉੱਥੇ ਪਿਆ ਰਿਹਾ, ਉੱਥੇ ਹੀ ਉਹ ਪਿਆ ਰਿਹਾ। ਉਹ ਪਿਆ ਰਿਹਾ ਤੇ ਬਾਕੀ ਤੇ ਛੋਟੇ ਕਈ ਨਾ ਚਮਿਆ ਰਹਿੰਦਾ। ਫੌਜੇ ਪੁਲਿਸ ਇਕੱਠੇ ਕਰੀ ਉਹ ਜਿਹਨੂੰ ਮਾਰਿਆ ਹੋਇਆ ਨੇ ਇਕੱਠੇ ਕਰੀ। ਬੋ ਆਈ ਇਹਨਾਂ ਨੇ ਉਹਨਾਂ ਤੇ ਬੋ ਆਏਗੀ। ਇੱਕ ਥਾਂ ਕਰਕੇ ਖਾਦ 'ਚ ਉਹਦੇ 'ਚ ਪਾਣੀ ਥੋੜ੍ਹਾ ਥੋੜ੍ਹਾ ਖਾਦ 'ਚ ਤੇਰੀ ਕਰਕੇ ਦੋ ਕਈਆਂ ਨਾ ਚਿੱਕੜ ਸੁੱਟ ਕੇ ਆਪੇ ਦੌੜਦੇ ਆ ਕੇ ਮੈਂ ਫਿਰ ਨਿਕਲ ਬਾਹਰ ਵੇਖਿਆ ਪਿਓ ਇਹਦਾ ਨਿਕਲ ਬਾਹਰ ਅੰਦਰ ਮੈਂ ਵੇਖਿਆ ਕਈ ਜਣਾ ਚਿੱਕੜ ਸੁੱਟੇ ਦੇ ਸਾਰੇ ਪੇੜ ਟੋਟੇ ਵੱਖੋ ਚੇਰੀ ਕਰਕੇ ਇਸ ਤਰ੍ਹਾਂ ਦੀ ਚੇਰੀ ਲਾਈ ਦੀ। ਇਹ ਪਿਓ ਦੇ ਜਾ ਕੇ ਕਿੰਨੀ ਦੂਰ ਪੈਲੀਆਂ ਨੇ ਜਾ ਕੇ ਸੁੱਟੀ ਉੱਥੇ। ਨਹੀਂ ਜਾਂਦੇ ਹਨ ਅਜੇ ਹਿੰਦੂ ਮਾਰਦੇ ਹਨ, ਗੋਲੀ ਛਾਪ ਕੇ ਆ ਜਾਂਦੇ। ਇੱਧਰ ਮੁਕੀ ਲੁੱਟ ਕੇ ਲਿਆਉਂਦੇ ਜਾ ਕੇ ਮਾਰ ਕੇ ਫਿਰ ਉਹਨਾਂ ਮਾਰਿਆ ਨਹੀਂ ਤੇ ਪਹਿਲਾਂ ਨਹੀਂ ਮਾਰਦੇ, ਨਹੀਂ ਪਹਿਲਾਂ ਮਾਰਦੇ। ਹਾਂ ਮੁੰਡੇ ਕੇ ਬੇਰ ਨੇ ਉਹਨਾਂ ਪਹਿਲੀ ਲਾਟ ਕਰਾਈ ਤੇ ਉਹਦੇ ਬਿੰਦੇ ਉਹਨਾਂ ਕੋਠੇ ਬਣਾਏ ਦੇ ਸੂਬੇਦਾਰ ਕੋਈ ਮਾਸਟਰ ਲੱਗਾ ਦਾ, ਕੋਈ ਕੁਛ ਲੱਗਾ ਦਾ। ਲੈ ਭਰਾ ਸਨ, ਇੱਕ ਨਾ ਜੀ ਇੱਕ ਨਾ ਬਸ਼ੀਰ, ਇੱਕ ਨਾ ਜੀ ਉੱਥੇ ਮਾਰ ਖੱਪ ਗਏ ਨੇ। ਹੁਣ ਨੀਲਪੁਰ ਰਹਿੰਦੇ ਨੇ ਉੱਥੇ, ਉਹਨਾਂ ਗੌਰਮੈਂਟ ਇੱਕ ਕੋਠੀ ਮਿਲੀ ਹੈ, ਉੱਥੇ ਰਹਿੰਦੇ ਨੇ ਨੀਲਪੁਰ। ਉਹ ਮਾਸਟਰ ਲੱਗੇ ਦੋ ਭਰਾ। ਅੱਛਾ ਅੱਛਾ। ਪਿਓ ਉਹਨਾਂ ਦੇ ਮਰ ਗਏ, ਮਾਂ ਵੀ ਮਰ ਗਈ। ਉੱਥੇ ਦੇ ਨੀਲਪੁਰ। ਅੱਛਾ ਮੈਨੂੰ ਇਹ ਦੱਸੋ ਹਾਂਜੀ। ਕਿ ਪਿੰਡੀ ਤੁਹਾਡਾ ਜਿਹੜਾ ਘਰ ਸੀ ਹਾਂ ਉਹ ਪਿੰਡ ਦੇ ਕਿੱਥੇ ਕਰਕੇ ਹੁੰਦਾ ਸੀ? ਵਿਚਕਾਰ ਵਿਚਕਾਰ ਕੱਚੇ ਕੋਠੇ ਸਨ ਕਿ ਪੱਕੇ ਸਨ? ਕੱਚੇ। ਸਾਰਾ ਪਿੰਡ ਹੀ ਕੱਚਾ ਸੀ ਕੱਚਾ ਕਿ ਹੈ ਸੀ ਕਿਸੇ ਦਾ ਪੱਕਾ? ਨਹੀਂ ਕੱਚਾ ਸੀ ਸਾਰਾ। ਅੱਛਾ ਉਂਝ ਅਗਰ ਤੁਹਾਨੂੰ ਬੰਦਾ ਉੱਥੇ ਲੈ ਜੇ ਹਾਂਜੀ ਤੇ ਪਿੰਡ ਪਛਾਣ ਲਓਗੇ ਕਿ ਨਹੀਂ? ਪਿੰਡ ਆਹੋ ਪਛਾਣ ਲਈਦਾ। ਪਛਾਣ ਲਈਦਾ। ਕਿਸ ਤਰ੍ਹਾਂ ਪਿੰਡ 'ਚ ਵੜੀਦਾ ਹੁੰਦਾ? ਕਿੱਧਰੋਂ ਦੀ ਵੜਦੇ ਹੁੰਦੇ ਹੋ? ਕੋਈ ਰਾਹ ਵਿੱਚ ਗਲੀ ਕਿਹੜੀ ਸੀ? ਸੜਕ ਲੱਗੀ, ਨਹਿਰ ਹੀ ਵਗਦੀ। ਨਹਿਰ ਦੇ ਉੱਤੇ ਸੀ? ਨਹਿਰ ਦੇ ਕੱਡੇ ਕੱਡੇ ਜਾ ਕੇ ਫਿਰ ਘਰ ਚਲੇ ਜਾਈਦਾ। ਤੁਹਾਡਾ ਪਿੰਡ ਆ ਗਿਆ ਤੇ ਉੱਥੋਂ ਕੋਈ ਤੁਹਾਡੇ ਘਰ ਦੀ ਕੋਈ ਨਿਸ਼ਾਨੀ ਕੀ ਹੁੰਦੀ ਸੀ? ਕੋਈ ਦਰਖਤ ਬੂਟਾ ਛੋਟਾ ਹੁੰਦਾ ਸੀ ਬਾਹਰ? ਨਹੀਂ ਆਂਦੀ ਸਾਦਾ ਸੀ। ਸਾਦਾ। ਇਹ ਗੱਲ ਹੈ। ਤੇ ਤੁਹਾਡੇ ਪਿੰਡ ਦੇ ਹਿੰਦੂ ਕਿੱਥੇ ਜਾਂਦੇ ਹੁੰਦੇ ਹਨ? ਆਪਣੇ ਮੰਦਿਰ ਕਿੱਥੇ ਨੇੜੇ ਸੀ? ਉਹ ਪਰਾਂ ਜਾਂਦੇ ਹਨ ਨਿਰੀਆ ਮਸ਼ਹੂਰ ਜੀ ਨਿਰੀਆ ਇਸ ਤਰ੍ਹਾਂ ਉੱਥੇ। ਅੱਛਾ ਉੱਥੇ ਆਇਆ ਸੀ। ਨਿਰੀਆ ਸਹੀ ਸਹੀ। ਉਹ ਨਹੀਂ ਚਾਹਿਆ ਨਾ ਟਾਣ ਦਿੱਤਾ ਉਹਨਾਂ ਜੇ ਕੋਈ ਚਾਰਦਾ ਨਹੀਂ ਟਾਣ ਦਿੱਤਾ। ਆਹੋ ਇਹ ਮੈਂ ਉਹਨਾਂ ਨੇ ਨਹੀਂ ਨਿਰੀਆ ਟਾਣ ਦਿੱਤਾ। ਨਿਰੀਆ ਇੱਧਰ ਹੀ ਪਿੰਡ ਹਿੰਦੂਆਂ ਦਾ ਤੇ ਇੱਧਰ ਵੀ ਪਿੰਡ ਵਿਚਕਾਰ ਨਿਰੀਆ ਸੀ। ਤੇ ਦਿਲ ਕਰਦਾ ਪਿੰਡ ਵੇਖਣ ਤੇ ਕਿ ਨਹੀਂ? ਇਹ ਮੰਦੀ ਨਹੀਂ ਕਾਗਜ਼ ਨਹੀਂ ਤੇ ਜਾਣ ਨੂੰ ਬੰਦਾ ਚਲਾ ਜਾਂਦਾ। ਨਹੀਂ ਉਹ ਦਿਲ ਤੇ ਕਰਦਾ ਹੀ ਹੁੰਦਾ ਨਾ। ਆਹੋ ਫਿਰ ਨਾ ਨੇੜੇ ਪੇ ਆ ਕੇ ਜਾ ਕੇ ਵੇਖ ਲਈਦਾ। ਸੋਹਣਾ ਸੀ ਪਿੰਡ? ਐਸਾ ਨਹਿਰ ਵਗਦੀ ਐਨੇ ਥੋੜ੍ਹੇ ਕੋਲ ਐਸੇ ਕੰਢੇ ਦੇ ਉੱਤੇ ਘਰ ਸੀ ਕੱਚੇ ਘਰ ਹਨ। ਇਹ ਗੱਲ ਤੇ ਪਿੰਡ ਸੋਹਣਾ ਸੀ? ਨਹੀਂ ਐਸੇ ਚ ਹਿੰਦੂਆਂ ਦਾ ਪਿੰਡ। ਅੱਛਾ ਤੇ ਚਲੋ ਫਿਰ ਤੁਹਾਨੂੰ ਲੈ ਜਾਈਏ ਉੱਥੇ ਜੰਮੂ। ਹੈਂ ਜੰਮੂ ਲੈ ਜਾਈਏ ਤੁਹਾਨੂੰ ਕਦੋਂ? ਜਦੋਂ ਆਂਦੇ ਹੋ। ਮੈਂ ਤੈਨੂੰ ਬੰਦਾ ਦਾਂਗੀ ਆਪ ਉੱਥੋਂ ਦਾ। ਕੌਣ ਹੈ? ਮੋਟੇ ਜਿਮਿੰਦੇ ਨੀਲਪੁਰੀ ਉਹਦੇ ਨਾਲ ਰਸ਼ੀਦ ਤਾਰਕ ਤੇ ਜ਼ਾਹਿਦ ਇਹ ਪਤਾ
ਨਹੀਂ ਤੁਹਾਨੂੰ ਅਗਰ ਹੁਣ ਆਖੇ ਬੰਦਾ ਕਿ ਚਲੋ ਗੱਡੀ 'ਚ ਬਵੋ ਤੁਹਾਨੂੰ ਜੰਮੂ ਵਹਾ ਕੇ ਲਾਈਏ ਤੇ ਟੁਰ ਜਾਓਗੇ? ਮੈਂ ਤਾਂ ਜੰਮੂ ਪੁੱਤਰ ਦੇਖਿਆ ਦਾ ਨਹੀਂ, ਕਦੇ ਗਈ ਨਹੀਂ ਗਾ। ਨਹੀਂ ਪਿੰਡ ਆਪਣਾ ਪਿੰਡ ਤਾਂ ਦੇਖ ਲਿਆ, ਪਿੰਡ ਚਲੇ ਜਾਈਦਾ। ਤੁਹਾਨੂੰ ਆਖੇ ਬੰਦਾ ਕਿ ਉਠੋ ਤੇ ਗੱਡੀ 'ਚ ਬਈਏ ਆ ਤੇ ਪਿੰਡੀ ਚੱਲਦੇ ਆ ਜੰਮੂ, ਆ ਟੁਰ ਜਾਓਗੇ? ਮੈਂ ਬੰਦਾ ਦੇਂਗੇ ਆਪਣਾ। ਨਹੀਂ ਤੁਸੀਂ ਟੁਰ ਜਾਓਗੇ ਉਂਝ? ਆਹੋ ਨਾਲ ਮੇਰੇ ਕੋਲ ਤੁਰਿਆ ਨਹੀਂ ਜਾਣਾ, ਹੈ ਕਿ ਜਾਣਾ ਪੁੱਤਰਾ। ਇਹ ਕਹ ਨਹਿਰ ਦੋ, ਇੱਕ ਵੱਡੀ ਹੈ, ਇੱਕ ਨਾਲ ਸੂਆ ਨਹੀਂ ਕਰ ਪਿੰਡ ਨੂੰ ਗਿਆ ਨਾਲ ਅੱਗੋਂ ਐਸਾ ਕੋਨੇ ਤੇ ਪਿੰਡ ਹੈ ਸਾਡਾ ਇਹਨਾਂ ਦਾ, ਇਸ ਪਾਸੇ ਘਰ ਹੈ, ਇਸ ਪਾਸੇ ਐਨ ਬਾਦੀ ਹੈ, ਅੱਗਾ ਇੱਕ ਪਿੰਡ ਹੈ ਕੁਦਵਾਲ ਮਸ਼ਹੂਰ ਸਿੱਖਾਂ ਦਾ, ਉਹ ਸਿੱਖਾਂ ਦਾ ਪਿੰਡ ਹੈ ਕੁਦਵਾਲ ਪਿੰਡ। ਇਹ ਗੱਲ ਹੈ। ਠੀਕ ਹੋ ਗਿਆ। ਚਲੋ ਜੀ ਮਾਂ ਜੀ ਬਹੁਤ ਸ਼ੁਕਰੀਆ, ਤੁਸੀਂ ਬੜੀਆਂ ਗੱਲਾਂ ਤੁਹਾਨੂੰ ਚੇਤੇ ਨੇ, ਤੁਹਾਡਾ ਚੇਤਾ ਠੀਕ ਹੈ, ਠੀਕ ਹੈ, ਤੁਹਾਨੂੰ ਸਾਰੀਆਂ ਗੱਲਾਂ ਚੇਤੇ ਨੇ। ਮੇਰਾ ਇਲਾਜ ਹੋਏਗਾ ਤੇ ਸਭ ਕੁਝ ਠੀਕ ਹੈ। ਆਹ ਮੇਰੀਆਂ ਲੱਤਾਂ ਸਹੀ ਹੋ ਜਾਣਾ ਆਹ ਤੇ ਮੈਂ ਨਮਾਜ਼ ਸਬਕ ਪੜਾ, ਮੈਂ ਤਾਂ ਆਪਣੇ ਰੱਬ ਨੂੰ ਯਾਦ ਅੱਲਾਹ ਤਾਲਾ ਤੁਹਾਨੂੰ ਸਿਹਤ ਦੇ। ਹਾਂ ਠੀਕ ਹੈ। ਕਰ